ਮੇਰੀ ਸੱਸ ਜਿਹੜੀ ਨਾ ਬੜੀ ਕਬੱਦੀ ਨਾਲ ਵੇ ਆਰੀਆ ਲੋਕਾਂ ਦੇ ਆਉਣ ਤੋਂ ਪਹਿਲੇ ਅਫਗਾਨਿਸਤਾਨ ਤੇ ਪੰਜਾਬ ਦੇ ਲੋਕ ਦਰਾਵੜੀ ਜ਼ਬਾਨ ਬੋਲਦੇ ਸਨ ਤੇ ਦਰਾਵੜੀ ਅੱਜ ਵੀ ਬਲੋਚਿਸਤਾਨ ਦੇ ਵਿੱਚ ਕੁਝ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਅੱਜ ਮੈਂ ਪੰਜਾਬੀ ਵਿੱਚ ਮਿੰਟ ਮਾਰੇ ਉਹਨਾਂ ਸ਼ਬਦਾਂ ਦਾ ਵੇਰਵਾ ਪਾਵਾਂਗਾ ਜਿਹੜੇ ਮੈਨੂੰ ਕਿਤਾਬਾਂ ਪੜ੍ਹਦੀਆਂ ਵਰਕੇ ਫਰੋਲਦੀਆਂ ਲੱਭੇ। ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਉਰਦੂ, ਪੰਜਾਬੀ ਤੇ ਸੰਸਕ੍ਰਿਤ ਜ਼ਬਾਨ ਵਿੱਚ ਕੀ ਫਰਕ ਹੈ ਤੇ ਕਿਹੜੇ ਸਾਡੇ ਰੂਲਸ ਵਗੈਰਾ ਸਾਡੀ ਜ਼ਿੰਦਗੀ ਵਿੱਚ ਲਫ਼ਜ਼ ਬੋਲੇ ਜਾਂਦੇ ਨੇ ਤੇ ਉਹਨਾਂ ਵਿੱਚ ਥੋੜਾ ਕੀ ਫਰਕ ਹੈ। ਉਹਨਾਂ ਨੂੰ ਪੰਜਾਬੀ 'ਚ ਕਹੀਏ ਤੇ ਕਿਵੇਂ ਕਿਹਾ ਜਾਂਦਾ ਹੈ, ਅਗਰ ਉਰਦੂ 'ਚ ਕਹੀਏ ਤੇ ਕਿਵੇਂ ਕਿਹਾ ਜਾਂਦਾ ਹੈ, ਤੇ ਜੇ ਉਹਨਾਂ ਲਫ਼ਜ਼ਾਂ ਨੂੰ ਸੰਸਕ੍ਰਿਤ ਵਾਲੇ ਕਿਵੇਂ ਕਹਿੰਦੇ ਨੇ। ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹ ਡਿਟੇਲ ਨਾਲ ਮੈਂ ਦੱਸਣ ਵਾਲਾ। ਅੱਜ ਦੀ ਵੀਡੀਓ ਬੜੀ ਮਾਲੂਮਾਤੀ ਹੈ, ਤੁਹਾਡੀ ਮਾਲੂਮਾਤ ਵਿੱਚ ਇੰਨੀ ਇਜ਼ਾਫਾ ਕਰਨਾ ਹੈ। ਇਹਨੂੰ ਸਕਿਪ ਨਹੀਂ ਕਰਨਾ, ਸਾਰੀ ਵੀਡੀਓ ਨੂੰ ਦੇਖਣਾ ਹੈ। ਆਰੀਆ ਲੋਕਾਂ ਦੇ ਆਉਣ ਤੋਂ ਪਹਿਲੇ ਅਫਗਾਨਿਸਤਾਨ ਤੇ ਪੰਜਾਬ ਦੇ ਲੋਕ ਦਰਾਵੜੀ ਜ਼ਬਾਨ ਬੋਲਦੇ ਸਨ ਤੇ ਦਰਾਵੜੀ ਅੱਜ ਵੀ ਬਲੋਚਿਸਤਾਨ ਦੇ ਵਿੱਚ ਕੁਝ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਉਹਦੇ ਆਸੇ ਪਾਸੇ ਜਾਂ ਉਹਦੇ ਆਲੇ ਦੁਆਲੇ ਪਸ਼ਤੋ, ਬਲੋਚੀ, ਪੰਜਾਬੀ, ਸਿੰਧੀ ਜ਼ਬਾਨਾਂ ਵੀ ਬੋਲੀਆਂ ਜਾਂਦੀਆਂ ਨੇ। ਹੁਣ ਮੈਂ ਤੁਹਾਨੂੰ ਉਹ ਲਫ਼ਜ਼ ਦੱਸਣ ਜਾ ਰਿਹਾ ਹਾਂ ਜਿਹਦੇ ਵਿੱਚ ਫਰਕ ਹੈ ਸਾਡੇ ਪੰਜਾਬੀ ਵਿੱਚ ਤੇ ਉਰਦੂ ਵਿੱਚ। ਸੰਸਕ੍ਰਿਤ ਦੀ ਕਿਤਾਬ ਵਿੱਚ ਕੀ ਫਰਕ ਹੈ ਜਾਂ ਸੰਸਕ੍ਰਿਤ ਦੀ ਬੋਲੀ ਵਿੱਚ ਕੀ ਫਰਕ ਹੈ, ਇਹ ਸਾਰੇ ਲਫ਼ਜ਼ ਕੀ ਨੇ, ਇਹ ਤੁਹਾਨੂੰ ਹੁਣ ਮੈਂ ਦੱਸਣ ਜਾ ਰਿਹਾ। ਅਸੀਂ ਸਭ ਤੋਂ ਪਹਿਲੇ ਗੱਲ ਕਰਾਂਗੇ ਇਨਸਾਨੀ ਔਜ਼ਾਰ ਜਿਹੜੇ ਨੇ ਨਾ, ਜਿਵੇਂ ਹੱਥ ਹੈ, ਪੈਰ ਹੈ, ਮੂੰਹ ਹੈ, ਕੰਨ ਹੈ। ਸਾਡੇ ਪੰਜਾਬ ਵਿੱਚ ਇਹਨੂੰ ਕੀ ਬੋਲਦੇ ਨੇ, ਜਿਵੇਂ ਲਿੰਗ ਹੈ, ਪੈਰ ਨੂੰ ਆਖਦੇ ਵੀ ਮੇਰੇ ਲਿੰਗ 'ਤੇ ਸੱਟ ਲੱਗੀ ਹੈ। ਇਸੇ ਤਰ੍ਹਾਂ ਮੈਂ ਅਗਰ ਗੱਲ ਕਰੀਏ ਉਰਦੂ ਵਿੱਚ ਤੁਹਾਨੂੰ ਤਾਂਗ ਕਹਿੰਦੇ ਨੇ ਤੇ ਅਗਰ ਇੰਗਲਿਸ਼ ਵਿੱਚ ਕਹੀਏ ਤਾਂ ਲੰਗ ਕਹਿੰਦੇ ਨੇ। ਇਸ ਦਾ ਫਰਕ ਹੈ, ਛੋਟੇ ਫਰਕ ਨੇ, ਬੜੀ ਮਜ਼ੇਦਾਰ ਕੀ ਵੀਡੀਓ ਹੋਣ ਵਾਲੀ ਹੈ। ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਣੀਆਂ। ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਇਨਸਾਨੀ ਔਜ਼ਾਰ ਦੇ ਉੱਤੇ। ਪੰਜਾਬੀ ਜ਼ਬਾਨ ਵਿੱਚ ਸਭ ਤੋਂ ਪਹਿਲਾ ਲਫ਼ਜ਼ ਹੈ ਮੋਟ, ਯਾਨੀ ਮੁੱਠ ਬਣਾ ਲਈ, ਲੇਕਿਨ ਇਹਨੂੰ ਉਰਦੂ 'ਚ ਕਹੀਏ ਤਾਂ ਇਹਨੂੰ ਕਹਾਂਗੇ ਮੁੱਠੀ। ਲੇਕਿਨ ਅਗਰ ਸੰਸਕ੍ਰਿਤ ਵਿੱਚ ਚਲੇ ਗਏ, ਸੰਸਕ੍ਰਿਤ ਬਾਰੇ ਲੋਕ ਇਹਨੂੰ ਕੀ ਪੜ੍ਹਦੇ, ਮੁਸ਼ਤ। ਅੱਛਾ, ਇਸੇ ਤਰ੍ਹਾਂ ਅਗਰ ਦੰਦ ਦੀ ਗੱਲ ਕਰੀਏ, ਦੰਦ ਪੰਜਾਬੀ ਜ਼ਬਾਨ ਵਿੱਚ ਇਹਨੂੰ ਕਹਿੰਦੇ ਨੇ ਮੇਰੇ ਦੰਦ ਦੇ ਸੱਟ ਵੱਜੀ ਹੈ, ਦੰਦ ਮੇਰਾ ਦੰਦ ਟੁੱਟ ਗਿਆ, ਯਾਨੀ ਦੰਦ। ਅਗਰ ਉਰਦੂ ਜੀ ਦੀ ਗੱਲ ਕਰੀਏ ਤਾਂ ਉਰਦੂ ਵਿੱਚ ਇਹਨੂੰ ਕਹਿੰਦੇ ਨੇ ਦਾਦ। ਸੰਸਕ੍ਰਿਤ ਵਿੱਚ ਇਹਨੂੰ ਕਹੀਏ ਕਿ ਦੰਦ ਪੜ੍ਹਦੇ ਨੇ। ਇਸੇ ਤਰ੍ਹਾਂ ਬਾਜ਼ੂ ਹੈ, ਅਗਰ ਪੰਜਾਬੀ 'ਚ ਕਹੀਏ ਤੈਨੂੰ ਕਹੀਏ ਮਾਂ ਮੇਰੀ ਮਾਂ ਨੂੰ ਟੁੱਟੀ ਹੈ, ਇਹਨੂੰ ਮੇਰੀ ਮਾਂ ਸੱਟ ਲੱਗ ਗਈ ਹੈ ਔਰ ਮੈਂ ਜਾਂਦਾ ਪਿਆ ਇਹਨੂੰ ਸਹੀ ਕਰਾਵਣ, ਯਾਨੀ ਮੇਰੀ ਮਾਂ। ਇਸ ਤਰ੍ਹਾਂ ਅਗਰ ਉਰਦੂ ਵਿੱਚ ਅਸੀਂ ਗੱਲ ਕਰੀਏ ਤਾਂ ਇਹਨੂੰ ਕਹਿੰਦੇ ਨੇ ਬਾਜ਼ੂ, ਯਾਨੀ ਮੇਰੇ ਬਾਜ਼ੂ 'ਤੇ ਚੋਟ ਲੱਗੀ ਹੈ। ਅਤੇ ਜੇ ਸੰਸਕ੍ਰਿਤ ਵਿੱਚ ਗੱਲ ਕਰੀਏ ਤਾਂ ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਬਾਹੂ। ਅਤੇ ਇਸ ਤਰ੍ਹਾਂ ਇਹ ਜ਼ੁਬਾਨ ਹੈ। ਇਹ ਜ਼ੁਬਾਨ ਅਗਰ ਪੰਜਾਬੀ 'ਚ ਇਹਨੂੰ ਆਖੇ ਤਾਂ ਇਹਨੂੰ ਚਿੰਪ, ਯਾਨੀ ਮੇਰੀ ਚਿੰਪ ਉੱਤੇ ਛਾਲੇ ਬਣਦੇ ਨੇ ਨਿੱਕੇ। इस तरह उर्दू से गल करिए तेन कहते उर्दू ज़बान, मेरी जो ज़बान है उसके ऊपर छोटे छोटे से पिंपल या छाले बन गए। इस तरह अगर संस्कृत से आके तो संस्कृत कहते जिब्बा यानी मेरे जिब्बा। इस बाद आता है हथ, पंजाबी जिन्हों आखते ने भी हथ। आ मेरे हाथ दियाँ 5 उंगलियां ने, मैं 5 ही बंद करा मैं खोल लेना, यानी ये हथ दियाँ 5 उंगलियां ने। अगर इसमें उर्दू से कहिए तो यू कहता है हाथ, यानी मेरे हाथ की ये 5 उंगलियाँ। अगर इसकी बात संस्कृत में इसको कहते हैं हस्त, यानी हस्त, ये हाथ की 5 उंगलियाँ हैं। अब बाकी भी लफ्ज़ संस्कृत में होंगे लेकिन इसको हस्त कहते हैं। इसी तरह एक लफ्ज़ होता चरमन, अगर संस्कृत चनू कहते हैं चरमड़ी, तो ये उर्दू में कहिए तेन कहते हैं चमड़ी या चमड़ा, यानी जानवर होता है वो खाई ढीडी होती उन्होंने कहते हैं चौड़ा। तो अगर असी उन्होंने कहिए पंजाबी में तो असी कहिए चंब। एक लफ्ज़ है संस्कृत जिन्होंने कहते हैं रकत, इनू रक्त। अगर उर्दू जो गल करिए तो उन्होंने कहते हैं लौ, यानी खून लौ। तो पंजाबी जिन्होंने कहिए तो उन्होंने कहते हैं रत, यानी मेरी बाह विचों रत भी वगदी है। यह जी है इनू संस्कृत कहते हैं तलम, तो जी उर्दू में आखते ने हथेली, है मेरी हथेली है। जे पंजाबी में गल करिए तो यू आखते तनी, यानी मेरी तड़ी उत्ते बड़ी सट वजी है।
ਤੇ ਮੇਰੀ ਤਣੀ ਦੀ ਜੋ ਜਿਹੜਾ ना ਵੇਖੋ ना मेरी तनी यानी इसको यानी ਇਹਨੂੰ ਤਲੀ ਆਖਦੇ ਨੇ ਆਠਾ। ਅਗਰ ਇਹ ਸੰਸਕ੍ਰਿਤ ਦੀ ਗੱਲ ਕਰੀਏ ਤੇ ਇਹਨੂੰ ਕਹਿੰਦੇ ਨੇ ਮਸਤਕ। ਜੇ ਉਰਦੂ ਵਿੱਚ ਗੱਲ ਕਰੀਏ ਤੇ ਇਹਨੂੰ ਕਹਿੰਦੇ ਨੇ ਮਾਠਾ। ਜੇ ਪੰਜਾਬੀ ਜਿਹੜੇ ਨੂੰ ਆਖੇ ਤੇ ਇਹਨੂੰ ਆਖਦੇ ਨੇ ਮੱਥਾ। ਤੂੰ ਮੇਰੇ ਮੱਥੇ ਨਾ ਲੱਗ, ਯਾਨੀ ਤੂੰ ਮੇਰੇ ਮੱਥੇ ਨਾ ਲੱਗ, ਮੈਨੂੰ ਬੜਾ ਕੁਝ ਚੜ ਦੇ। ਇਸ ਤਰ੍ਹਾਂ ਜੇ ਸੰਸਕ੍ਰਿਤ ਵਿੱਚ ਕੀ ਹੈ ਤੈਨੂੰ ਕਹਿੰਦੇ ਨੇ ਕਰਲਾ। ਵੀ ਜੇ ਉਰਦੂ ਵਿੱਚ ਆਖੀਏ ਤੈਨੂੰ ਕਹਿੰਦੇ ਨੇ ਕਾਨ। ਜੇ ਪੰਜਾਬੀ 'ਚ ਆਖੀਏ ਤੈਨੂੰ ਕਹਿੰਦੇ ਨੇ ਕੰਨ। यानी मेरे कान तेनों सुनते पैन तू की आखदा पे। ਜਿਹੜੇ ਸਾਡੇ ਰਿਸ਼ਤੇ ਨੇ यानी ਰਿਸ਼ਤੇਦਾਰ ਨੇ ਉਹਨਾਂ ਨੂੰ ਇਹਨਾਂ ਤਿੰਨਾਂ ਜ਼ਬਾਨਾਂ ਵਿੱਚ ਕਿਹੜੀ ਜ਼ਬਾਨ ਵਿੱਚ ਕਰਿਆ ਜਾਂਦਾ ਹੈ ਤੇ ਕੀ ਫਰਕ ਹੈ, ਇਹ ਸਾਰੀ ਗੱਲਾਂ ਸੰਸਕ੍ਰਿਤ ਵਿੱਚ ਮਾਨੋ ਅੰਬਾ ਤੇ ਅੰਬਾ ਤੇ ਉਰਦੂ ਵਿੱਚ ਉਹ ਆਖਦੇ ਨੇ ਮਾਂ ਤੇ ਪੰਜਾਬੀ ਵਿੱਚ ਆਖਦੇ ਨੇ ਅੰਬਾ। ਮੇਰੀ ਅੰਮਾ ਮੈਨੂੰ ਆਖਿਆ ਕਿ ਤੂੰ ਆ ਕੱਪੜੇ ਮਾਂ ਕਾਲੇ ਤੇ ਸਗਾ ਭਾਈ ਉਹਨੂੰ ਸੰਸਕ੍ਰਿਤ ਵਿੱਚ ਆਖਦੇ ਨੇ ਬਰਾਤਰੀ ਤੇ ਉਰਦੂ ਵਿੱਚ ਬੋਲਦੇ ਨੇ ਭਾਈ ਤੇ ਪੰਜਾਬੀ ਵਿੱਚ ਬੋਲਦੇ ਨੇ ਬਿਰਾ। ਮੇਰਾ ਬਿਰਾ ਮੇਰੇ ਤੇ ਜਾਂਦਾ ਪਿਆ, ਮੇਰੇ ਆਸਤੇ ਦੋ ਘਗੀਆਂ ਲਈਆਂ ਨੇ। ਇਸ ਵਕਤ ਬੈਣ ਦਾ ਜਿਹੜਾ ਪੁੱਤਰ ਹੁੰਦਾ ਹੈ ਉਹ ਸੰਸਕ੍ਰਿਤ ਚ ਆਖਦੇ ਨੇ ਪੈਣੀ ਜਾ, ਬੈਣੀ ਜਾ ਤੇ ਉਰਦੂ ਵਿੱਚ ਉਹਨੂੰ ਆਖਦੇ ਨੇ ਭਾਂਜਾ ਤੇ ਪੰਜਾਬੀ ਵਿੱਚ ਉਹਨੂੰ ਆਖਦੇ ਨੇ ਪਣੇਵਾ। ਯਾਨੀ ਆ ਮੇਰਾ ਪਣੇਵਾ ਤੇ ਮੈਂ ਅਸੀਂ ਦੋਵੇਂ ਆਦੇ ਪਏ। ਇਸ ਤਰ੍ਹਾਂ ਦਮਾਦ ਜਿਹੜਾ ਹੁੰਦਾ ਹੈ ਉਹਨੂੰ ਸੰਸਕ੍ਰਿਤ ਵਿੱਚ ਕੀ ਆਖਦੇ ਜਮਾਈ ਜਮਾਈ ਤੇ ਉਰਦੂ ਵਿੱਚ ਉਹਨੂੰ ਆਖਦੇ ਨੇ ਦਮਾਦ। ਪੰਜਾਬੀ 'ਚ ਉਹਨੂੰ ਆਖਦੇ ਨੇ ਜਵਾਈ ਤੇ ਮੇਰੀ ਧੀ ਆ ਜਾਂਦੀ ਵੀ ਹੈ, ਮੈਂ ਅੱਜ ਬੜਾ ਖੁਸ਼। ਇਸ ਤੋਂ ਬਾਅਦ ਜਿਹੜਾ ਹੈ ਸੱਸ ਵਾਸਤੇ ਸੰਸਕ੍ਰਿਤ ਵਿੱਚ ਲਫ਼ਜ਼ ਬੋਲਿਆ ਜਾਂਦਾ ਸ਼ੋਸ਼, ਯਾਨੀ ਮੇਰੀ ਸ਼ੋਸ਼। ਲੇਕਿਨ ਉਰਦੂ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਇਸਨੂੰ ਕਹਿੰਦੇ ਨੇ ਸਾਸ। ਜੇ ਪੰਜਾਬੀ 'ਚ ਆਖੀਏ ਤਾਂ ਇਹਨੂੰ ਆਖਦੇ ਸੱਸ। ਆ ਮੇਰੀ ਸੱਸ ਜਿਹੜੀ ਨਾ ਬੜੀ ਕਵੱਤੀ ਰੰਗ ਹੈ। ਸੰਸਕ੍ਰਿਤ ਵਿੱਚ ਲਫ਼ਜ਼ ਬੋਲੇ ਜਾਂਦੇ ਜਿਹੜੀ ਬੁੱਢੀ ਮਾਈ ਹੋਵੇ ਜਿਹਦੀ ਬੁੱਢੀ ਹੋ ਜਾਵੇ ਉਹਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਮਾਤਰੀ ਤੇ ਉਰਦੂ ਵਿੱਚ ਉਹਨੂੰ ਕਹਿੰਦੇ ਨੇ ਮਾਈ ਜਾਂ ਬੁੱਢੀ। ਪੰਜਾਬੀ 'ਚ ਉਹਨੂੰ ਕਹਿੰਦੇ ਨੇ ਮਾਈ ਜਾਂ ਬੁੱਢੀ ਅੰਬਾ। ਇਸ ਤਰ੍ਹਾਂ ਇੱਕ ਲਫ਼ਜ਼ ਹੈ ਨਾਨਾਸ ਨੇ ਸੰਸਕ੍ਰਿਤ ਵਿੱਚ ਬੋਲਿਆ ਜਾਂਦਾ ਹੈ ਨਨਾਂਦਰੀ ਤੇ ਉਰਦੂ ਵਿੱਚ ਬੋਲਿਆ ਜਾਂਦਾ ਨੰਦ। ਪੰਜਾਬੀ 'ਚ ਆਖਿਆ ਜਾਂਦਾ ਨਨਾਣ। ਅੱਜ ਮੇਰੀ ਨਨਾਣ ਮੇਰੇ ਨਾਲ ਲੜੀ ਤੇ ਮੈਂ ਰੁੱਸ ਕੇ ਪਰਾਂ ਜਾ ਕੇ ਪੈ ਗਿਆ। ਇਸ ਤਰ੍ਹਾਂ ਕੁਝ ਲਫ਼ਜ਼ ਨੇ ਜਿਹੜੇ ਜ਼ਮੀਨ ਬਾਰੇ ਇਹਨਾਂ ਤਿੰਨਾਂ ਜ਼ਬਾਨਾਂ ਵਿੱਚ ਬੋਲੀ ਜਾਂਦੇ ਨੇ। ਉਹਨਾਂ ਵਿੱਚ ਕੀ ਫਰਕ ਹੈ? ਜ਼ਮੀਨ ਨੂੰ ਸੰਸਕ੍ਰਿਤ ਦਾ ਆਖਦੇ ਨੇ ਪਵੀ ਤੇ ਉਰਦੂ ਵਿੱਚ ਆਖਦੇ ਨੇ ਜ਼ਮੀਨ ਤੇ ਪੰਜਾਬੀ 'ਚ ਆਖਦੇ ਨੇ ਭੋਏ। ਯਾਨੀ ਮੇਰੀ ਭੋਏ ਤੇ ਫਲਾਣੇ ਬੰਦੇ ਨੇ ਕਬਜ਼ਾ ਕਰ ਲਿਆ। ਉਹ ਮੇਰੀ ਭੋਏ ਜਿਹੜੀ ਹੈ ਮੇਰੀ 5 ਕਿੱਲੇ ਆਈ ਭੋਏ ਤੇ ਉਹਦੇ ਵਿੱਚ ਮੈਂ ਨਰਮਾ ਕੱਢਾ। ਇਸ ਤਰ੍ਹਾਂ ਸੰਸਕ੍ਰਿਤ ਅੱਗ ਨੂੰ ਆਪਣੀ ਕਿਹਾ ਜਾਂਦਾ ਹੈ। ਅੱਗ ਨੂੰ ਅੰਗਰੇਜ਼ੀ ਉਰਦੂ ਵਿੱਚ ਆਗ ਤੇ ਪੰਜਾਬੀ ਵਿੱਚ ਅੱਗ। ਮੈਂ ਲੱਕੜਾਂ ਦੀ ਅੱਗ ਮਚਾਈ ਤੇ ਉਹਨੇ ਉੱਤੀ ਢਾਹ ਧਰੀ ਮੇਰੇ ਆਵਾਜ਼। ਇਸ ਤਰ੍ਹਾਂ ਚੰਨ ਨੂੰ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਚੰਦਰ ਤੇ ਉਰਦੂ ਵਿੱਚ ਕਿਹਾ ਜਾਂਦਾ ਚਾਂਦ ਤੇ ਪੰਜਾਬੀ ਵਿੱਚ ਕਿਹਾ ਜਾਂਦਾ ਚੰਨ। ਯਾਨੀ ਉਹ ਵੇਖੋ ਚੰਨ ਰਾਤੀ ਰੋਸ਼ਨ ਹੁੰਦਾ ਤੇ ਇਤਨੀ ਰੋਸ਼ਨੀ ਪੈ ਜਾਂਦੀ ਤੇ ਚੰਨ ਦੇ ਵਿੱਚ ਵੇਖੋ ਵੇਖ ਮਾਈ ਜਿਹੜੀ ਹੈ ਉਹ ਜਨਾਬ ਚੰਗਾ ਕਰ ਦਿੰਦੀ ਪਈ ਹੈ ਉਹ ਚੰਨ ਦੇ ਵਿੱਚ। ਇਸ ਤਰ੍ਹਾਂ ਸੰਸਕ੍ਰਿਤ ਵਿੱਚ ਲਫ਼ਜ਼ ਚੱਕਰ ਤੇ ਉਰਦੂ ਵਿੱਚ ਉਹ ਆਖਦੇ ਨੇ ਕੀਚੜ। ਯਾਨੀ ਕੀਚੜ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਚੱਕਰ ਤੇ ਕੀਚੜ ਉਰਦੂ ਵਿੱਚ ਤੇ ਪੰਜਾਬੀ ਵਿੱਚ ਉਹਨੂੰ ਕਹਿੰਦੇ ਨੇ ਚਿੱਕੜ। ਤੇ ਯਾਨੀ ਮੈਂ ਉਹਦੇ ਜਾਂਦਾ ਪਿਆ ਤੇ ਰਾਹ ਵਿੱਚ ਚਿੱਕੜ ਵੀ ਆ ਤੇ ਮੈਂ ਡਿੱਗ ਵੀ ਆ ਉੱਥੇ। ਇਸ ਤਰ੍ਹਾਂ ਕੁਝ ਗੱਲਾਂ ਬਾਤਾਂ ਅਸੀਂ ਕਰਾਂਗੇ ਖਾਣੇ ਦੇ ਫਰਕ ਕੀ, ਖਾਣੇ ਦੇ ਜਿਹੜੇ ਚੀਜ਼ਾਂ ਨੇ ਖਾਣ ਵਾਲੀਆਂ ਉਹਨਾਂ ਦੇ ਵਿੱਚ ਇਹਨਾਂ ਜ਼ਬਾਨਾਂ ਵਿੱਚ ਫਰਕ ਕੀ ਹੈ ਇਹ ਵੀ ਬੋਲਿਆ ਜਾਂਦਾ ਹੈ। ਸੰਸਕ੍ਰਿਤ ਵਿੱਚ ਜਿਹੜਾ ਡੁਕਮੇ ਨੂੰ ਕਹਿੰਦੇ ਨੇ ਗਰਾਸਮ ਤੇ ਉਰਦੂ ਵਿੱਚ ਕਹਿੰਦੇ ਨੇ ਡੁਕਮਾ ਤੇ ਪੰਜਾਬੀ ਵਿੱਚ ਕਹਿੰਦੇ ਨੇ ਵੀਰਾ ਮੈਂ 1-2 ਗ੍ਰਾਮ ਪਾਏ ਤੇ ਮੈਨੂੰ ਆਵਾਜ਼ ਆ ਗਈ ਮੈਂ ਬਾਅਦ ਤੇ ਬਚ ਪਿਆ, ਬਾਕੀ ਰੋਟੀ ਉੱਥੇ ਪਈ ਬਸ ਮੈਂ 1-2 ਗ੍ਰਾਮ ਖਾਦੇ ਹੋਏ। ਇਸ ਤਰ੍ਹਾਂ ਸੰਸਕ੍ਰਿਤ ਵਿੱਚ ਬੈਸ ਨੂੰ ਕਹਿੰਦੇ ਨੇ ਮੈਸ਼ੀ ਤੇ ਉਰਦੂ ਵਿੱਚ ਕਹਿੰਦੇ ਨੇ ਬੈਸ ਤੇ ਪੰਜਾਬੀ ਵਿੱਚ ਕਹਿੰਦੇ ਨੇ ਮੱਝ। ਮੇਰੀ ਮੱਝ ਕਿਤੇ ਨਾਲ ਖੁੱਲ ਗਈ ਤੇ ਮੈਂ ਉਹਦੇ ਮਗਰ ਭੱਜਿਆ ਫਿਰਿਆ ਉਹ ਫੜਨ ਵਾਸਤੇ। ਉਹਨੂੰ ਸੰਸਕ੍ਰਿਤ ਕਹਿੰਦੇ ਨੇ ਗਾਂ ਤੇ ਉਰਦੂ ਵਿੱਚ ਕਹਿੰਦੇ ਨੇ ਗਾਏ ਤੇ ਪੰਜਾਬੀ ਵਿੱਚ ਕਹਿੰਦੇ ਨੇ ਗਾਂ। ਮੇਰੀ ਗਾਂ ਨੇ ਅੱਜ ਦੁੱਧ ਥੋੜਾ ਦਿੱਤਾ ਮੈਂ ਹੋਰ ਕੀ ਕਰਨ ਦੱਸੋ ਭਲਾ। ਇਹ ਦਿਨ ਥੋੜ੍ਹੇ ਜਿਹੇ ਫਰਕ ਜਿਹੜੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਦੱਸੇ ਨੇ ਤੇ ਸਾਡੀ ਸੰਸਕ੍ਰਿਤ ਪੰਜਾਬੀ ਤੇ ਉਰਦੂ ਜ਼ਬਾਨ ਵਿੱਚ ਜਿਹੜੇ ਰੂਟੀਨ ਵਿੱਚ ਲਫ਼ਜ਼ ਬੋਲੇ ਜਾਂਦੇ ਨੇ। ਸਾਡੇ ਜਿਸਮ ਦੇ ਔਜ਼ਾਰ ਜਿਹੜੇ ਨੇ, ਸਾਡੇ ਖਾਣ ਪੀਣ ਦੀ ਚੀਜ਼ਾਂ, ਸਾਡੀ ਜ਼ਮੀਨੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਫਰਕ ਕੀ ਹੈ
ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਸਾਰੀ ਗੱਲਾਂ ਬਾਰੇ ਦੱਸੀਆਂ ਨੇ। ਮੈਂ ਤੁਹਾਡੇ ਵਾਸਤੇ ਨਵੀਂ ਮਨੋਬਾਤੀ ਵੀਡੀਓ ਲੈ ਕੇ ਆਵਾਂਗਾ। ਬਹੁਤ ਸ਼ੁਕਰੀਆ।